ਉਧਰ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਾਂ ਵਿਵਾਦ ਜਿਹੜਾ ਉਹ ਸਹੇੜ ਲਿਆ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਦੇ ਵਿੱਚ ਉਹਨਾਂ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਦੇ ਵਿੱਚ ਦਿਖਾਇਆ ਗਿਆ। ਇਸ ਤਸਵੀਰ ਦੇ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇੱਕ ਬਿਮਾਰ ਵਿਅਕਤੀ ਦੇ ਮੱਥੇ ਤੇ ਹੱਥ ਰੱਖ ਕੇ ਉਹਦਾ ਇਲਾਜ ਕਰ ਰਹੇ ਨੇ, ਜਦੋਂ ਕਿ ਉਹਨਾਂ ਦੀਆਂ ਉਂਗਲਾਂ ਦੇ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ। ਇਸ ਤਸਵੀਰ ਕਹਿੰਦੇ ਅਜਿਹੇ ਸਾਹਮਣੇ ਆਈ ਹੈ ਜਦੋਂ ਟਰੰਪ ਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ ਦੇ ਵਿਚਾਲੇ ਸ਼ਬਦੀ ਜੰਗ ਜਿਹੜੇ ਤੇਜ਼ ਹੋ ਚੁੱਕੀ ਆ। ਪੋਪ ਵੱਲੋਂ ਅਮਰੀਕਾ ਈਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਬਾਅਦ ਟਰੰਪ ਭੜਕ ਗਏ ਤੇ ਉਹਨਾਂ ਨੇ ਕਿਹਾ ਵੀ ਮੈਂ ਪੋਪ ਲੀਓ ਦਾ ਕੋਈ ਪ੍ਰਸ਼ੰਸਕ ਨਹੀਂ ਆ। ਰਾਈਟ ਨਾਓ ਇਹ ਵੀ ਗੱਲ ਦੁਨੀਆ ਦੇ ਵਿੱਚ ਇਸ ਟਾਈਮ ਖਬਰ ਜਿਹੜੀ ਉਹ ਟ੍ਰੈਂਡ ਕਰ ਰਹੀ ਹੈ ਕਿ ਇਹਨਾਂ ਦੇ ਵਿਚਾਲੇ ਸ਼ਬਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਟਰੰਪ ਨੇ ਦੋਸ਼ ਲਾਇਆ ਵੀ ਉਹ ਬਹੁਤ ਲਿਬਰਲ ਵਿਅਕਤੀ ਨੇ ਤੇ ਅਪਰਾਧਾਂ ਦੇ ਪ੍ਰਤੀ ਨਰਮ ਨੇ ਤੇ ਕੱਟੜਪੰਥੀ ਖੱਬੇ ਪੱਖੀਆਂ ਦੇ ਹੱਥਾਂ ਦੇ ਵਿੱਚ ਖੇਡਣਾ ਬੰਦ ਕਰ ਦੇਣ। ਟਰੰਪ ਨੇ ਤਾਂ ਇੱਥੇ ਨਹੀਂ ਰੁਕੇ। ਟਰੰਪ ਤੁਹਾਨੂੰ ਪਤਾ ਜਦੋਂ ਚੱਲ ਪੈਂਦੇ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਜੇਕਰ ਵਾਈਟ ਹਾਊਸ ਦੇ ਵਿੱਚ ਨਾ ਹੁੰਦੇ ਤਾਂ ਲੀਓ ਸ਼ਾਇਦ ਵੈਟੀਕਨ ਦੇ ਵਿੱਚ ਨਾ ਹੁੰਦੇ। ਸੋ ਇੱਥੋਂ ਤੱਕ ਜਿਹੜਾ ਉਹ ਗੱਲਬਾਤ ਵੱਧ ਚੁੱਕੀ ਆ ਤੇ ਟਰੰਪ ਵੱਲੋਂ ਜਿਹੜੇ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਦੇ ਲਈ ਵਰਤੋਂ ਕਰਨ ਤੇ ਕਈ ਧਾਰਮਿਕ ਜਥੇਬੰਦੀਆਂ ਵੀ ਜਿਹੜੀਆਂ ਸਖਤ ਨਾਰਾਜ਼ ਨੇ। ਨਿੰਦਾ ਕਰਨ ਵਾਲਿਆਂ ਦਾ ਕਹਿਣਾ ਇਹ ਹੈ ਕਿ ਖੁਦ ਨੂੰ ਈਸਾ ਮਸੀਹ ਵਾਂਗ ਪੇਸ਼ ਕਰਨਾ ਈਸਾਈ ਮਾਨਤਾਵਾਂ ਦਾ ਅਪਮਾਨ ਹੈ। ਦੂਜੇ ਪਾਸੇ ਟਰੰਪ ਦੇ ਸਮਰਥਕ ਇਸ ਨੂੰ ਮਹਿਜ਼ ਇੱਕ ਡਿਜੀਟਲ ਵਿਅੰਗ ਜਿਹੜਾ ਉਹ ਕਰਾਰ ਦੇ ਰਹੇ ਨੇ। ਇਸ ਤੋਂ ਪਹਿਲਾਂ ਵੀ ਟਰੰਪ ਨੇ ਜਦੋਂ ਗਾਜ਼ਾ ਦੇ ਬਾਰੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ, ਵੀਡੀਓ ਸਾਂਝੀ ਕੀਤੀ ਸੀ, ਤਾਂ ਉਸ ਵੀਡੀਓ ਦੀ ਵੀ ਖਾਸੀ ਜਿਹੜੀ ਆਲੋਚਨਾ ਉਹ ਹੋਈ ਸੀ। ਜੀ ਸਰੋਤਿਆਂ ਨੂੰ ਦੱਸਦੀ ਹੈ ਜਿਹੜੇ ਇਸ ਟਾਈਮ ਮੌਜੂਦਾ ਪੋਪ ਹੈਗੇ ਉਹ ਸ਼ਿਕਾਗੋ ਬੌਰਨ ਹੈਗੇ ਆ, ਅਮਰੀਕਨ ਹੈਗੇ ਆ, ਸ਼ਿਕਾਗੋ ਬੌਰਨ ਪੌਂਟਿਫ। ਉਹਨਾਂ ਨੇ ਅਰਦਾਸ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਕਿਸੇ ਤਰ੍ਹਾਂ ਦੀ ਜਿਹੜੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਉਹ ਤੋਂ ਬਾਅਦ ਜਿਹੜੇ ਆ ਟਰੰਪ ਹੋਣੀ ਜਿਹੜੇ ਆ ਉਹ ਤੜਪੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਪੋਪ ਜਿਹੜਾ ਆ ਉਹ ਕ੍ਰਾਈਮ ਦੇ ਉੱਤੇ ਬੜਾ ਵੀਕ ਆ ਤੇ ਫੋਰਨ ਪਾਲਿਸੀ ਦੇ ਉੱਤੇ ਵੀ ਜਿਹੜੀ ਆ ਉਹਨਾਂ ਦੀ ਬੜੀ ਜਿਹੜੀ ਟੈਰੀਬਲ ਹੈਗੀ ਆ ਤੇ ਉਹ ਰੈਡੀਕਲ ਲੈਫਟ ਦੇ ਨਾਲ ਹੈਗਾ। ਸੋ ਸਿੱਧੀ ਟੱਕਰ ਜਿਹੜੀ ਆ ਪੋਪ ਦੇ ਨਾਲ ਵੀ ਹੁਣ ਜਿਹੜੀ ਟਰੰਪ ਉਹਨਾਂ ਨੇ ਲਈ ਹੈਗੀ ਆ। ਤੇ ਉੱਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਜੀਸਸ ਵਰਗੀ ਜਿਹੜੀ ਇਮੇਜ ਬਣਾ ਕੇ ਤੇ ਉਹ ਵੀ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਪੋਰਟਰ ਵੀ ਆ ਉਹ ਵੀ ਇਸ ਗੱਲ ਤੋਂ ਔਖੇ ਆ ਵੀ ਟਰੰਪ ਉਹਨਾਂ ਨੂੰ ਜਿਹੜੀ ਇੱਦਾਂ ਦਾ ਕੰਮ ਆ ਉਹ ਨਹੀਂ ਕਰਨਾ ਚਾਹੀਦਾ ਹੈਗਾ। ਜੀ ਹਾਂਜੀ। ਉਧਰ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਾਂ ਵਿਵਾਦ ਜਿਹੜਾ ਉਹ ਸਹੇੜ ਲਿਆ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਦੇ ਵਿੱਚ ਉਹਨਾਂ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਦੇ ਵਿੱਚ ਦਿਖਾਇਆ ਗਿਆ। ਇਸ ਤਸਵੀਰ ਦੇ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇੱਕ ਬਿਮਾਰ ਵਿਅਕਤੀ ਦੇ ਮੱਥੇ ਤੇ ਹੱਥ ਰੱਖ ਕੇ ਉਹਦਾ ਇਲਾਜ ਕਰ ਰਹੇ ਨੇ, ਜਦੋਂ ਕਿ ਉਹਨਾਂ ਦੀਆਂ ਉਂਗਲਾਂ ਦੇ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ। ਇਸ ਤਸਵੀਰ ਕਹਿੰਦੇ ਅਜਿਹੇ ਸਾਹਮਣੇ ਆਈ ਹੈ ਜਦੋਂ ਟਰੰਪ ਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ ਦੇ ਵਿਚਾਲੇ ਸ਼ਬਦੀ ਜੰਗ ਜਿਹੜੇ ਤੇਜ਼ ਹੋ ਚੁੱਕੀ ਆ। ਪੋਪ ਵੱਲੋਂ ਅਮਰੀਕਾ ਈਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਬਾਅਦ ਟਰੰਪ ਭੜਕ ਗਏ ਤੇ ਉਹਨਾਂ ਨੇ ਕਿਹਾ ਵੀ ਮੈਂ ਪੋਪ ਲੀਓ ਦਾ ਕੋਈ ਪ੍ਰਸ਼ੰਸਕ ਨਹੀਂ ਆ। ਰਾਈਟ ਨਾਓ ਇਹ ਵੀ ਗੱਲ ਦੁਨੀਆ ਦੇ ਵਿੱਚ ਇਸ ਟਾਈਮ ਖਬਰ ਜਿਹੜੀ ਉਹ ਟ੍ਰੈਂਡ ਕਰ ਰਹੀ ਹੈ ਕਿ ਇਹਨਾਂ ਦੇ ਵਿਚਾਲੇ ਸ਼ਬਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਟਰੰਪ ਨੇ ਦੋਸ਼ ਲਾਇਆ ਵੀ ਉਹ ਬਹੁਤ ਲਿਬਰਲ ਵਿਅਕਤੀ ਨੇ ਤੇ ਅਪਰਾਧਾਂ ਦੇ ਪ੍ਰਤੀ ਨਰਮ ਨੇ ਤੇ ਕੱਟੜਪੰਥੀ ਖੱਬੇ ਪੱਖੀਆਂ ਦੇ ਹੱਥਾਂ ਦੇ ਵਿੱਚ ਖੇਡਣਾ ਬੰਦ ਕਰ ਦੇਣ। ਟਰੰਪ ਨੇ ਤਾਂ ਇੱਥੇ ਨਹੀਂ ਰੁਕੇ। ਟਰੰਪ ਤੁਹਾਨੂੰ ਪਤਾ ਜਦੋਂ ਚੱਲ ਪੈਂਦੇ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਜੇਕਰ ਵਾਈਟ ਹਾਊਸ ਦੇ ਵਿੱਚ ਨਾ ਹੁੰਦੇ ਤਾਂ ਲੀਓ ਸ਼ਾਇਦ ਵੈਟੀਕਨ ਦੇ ਵਿੱਚ ਨਾ ਹੁੰਦੇ। ਸੋ ਇੱਥੋਂ ਤੱਕ ਜਿਹੜਾ ਉਹ ਗੱਲਬਾਤ ਵੱਧ ਚੁੱਕੀ ਆ ਤੇ ਟਰੰਪ ਵੱਲੋਂ ਜਿਹੜੇ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਦੇ ਲਈ ਵਰਤੋਂ ਕਰਨ ਤੇ ਕਈ ਧਾਰਮਿਕ ਜਥੇਬੰਦੀਆਂ ਵੀ ਜਿਹੜੀਆਂ ਸਖਤ ਨਾਰਾਜ਼ ਨੇ। ਨਿੰਦਾ ਕਰਨ ਵਾਲਿਆਂ ਦਾ ਕਹਿਣਾ ਇਹ ਹੈ ਕਿ ਖੁਦ ਨੂੰ ਈਸਾ ਮਸੀਹ ਵਾਂਗ ਪੇਸ਼ ਕਰਨਾ ਈਸਾਈ ਮਾਨਤਾਵਾਂ ਦਾ ਅਪਮਾਨ ਹੈ। ਦੂਜੇ ਪਾਸੇ ਟਰੰਪ ਦੇ ਸਮਰਥਕ ਇਸ ਨੂੰ ਮਹਿਜ਼ ਇੱਕ ਡਿਜੀਟਲ ਵਿਅੰਗ ਜਿਹੜਾ ਉਹ ਕਰਾਰ ਦੇ ਰਹੇ ਨੇ। ਇਸ ਤੋਂ ਪਹਿਲਾਂ ਵੀ ਟਰੰਪ ਨੇ ਜਦੋਂ ਗਾਜ਼ਾ ਦੇ ਬਾਰੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ, ਵੀਡੀਓ ਸਾਂਝੀ ਕੀਤੀ ਸੀ, ਤਾਂ ਉਸ ਵੀਡੀਓ ਦੀ ਵੀ ਖਾਸੀ ਜਿਹੜੀ ਆਲੋਚਨਾ ਉਹ ਹੋਈ ਸੀ। ਜੀ ਸਰੋਤਿਆਂ ਨੂੰ ਦੱਸਦੀ ਹੈ ਜਿਹੜੇ ਇਸ ਟਾਈਮ ਮੌਜੂਦਾ ਪੋਪ ਹੈਗੇ ਉਹ ਸ਼ਿਕਾਗੋ ਬੌਰਨ ਹੈਗੇ ਆ, ਅਮਰੀਕਨ ਹੈਗੇ ਆ, ਸ਼ਿਕਾਗੋ ਬੌਰਨ ਪੌਂਟਿਫ। ਉਹਨਾਂ ਨੇ ਅਰਦਾਸ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਕਿਸੇ ਤਰ੍ਹਾਂ ਦੀ ਜਿਹੜੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਉਹ ਤੋਂ ਬਾਅਦ ਜਿਹੜੇ ਆ ਟਰੰਪ ਹੋਣੀ ਜਿਹੜੇ ਆ ਉਹ ਤੜਪੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਪੋਪ ਜਿਹੜਾ ਆ ਉਹ ਕ੍ਰਾਈਮ ਦੇ ਉੱਤੇ ਬੜਾ ਵੀਕ ਆ ਤੇ ਫੋਰਨ ਪਾਲਿਸੀ ਦੇ ਉੱਤੇ ਵੀ ਜਿਹੜੀ ਆ ਉਹਨਾਂ ਦੀ ਬੜੀ ਜਿਹੜੀ ਟੈਰੀਬਲ ਹੈਗੀ ਆ ਤੇ ਉਹ ਰੈਡੀਕਲ ਲੈਫਟ ਦੇ ਨਾਲ ਹੈਗਾ। ਸੋ ਸਿੱਧੀ ਟੱਕਰ ਜਿਹੜੀ ਆ ਪੋਪ ਦੇ ਨਾਲ ਵੀ ਹੁਣ ਜਿਹੜੀ ਟਰੰਪ ਉਹਨਾਂ ਨੇ ਲਈ ਹੈਗੀ ਆ। ਤੇ ਉੱਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਜੀਸਸ ਵਰਗੀ ਜਿਹੜੀ ਇਮੇਜ ਬਣਾ ਕੇ ਤੇ ਉਹ ਵੀ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਪੋਰਟਰ ਵੀ ਆ ਉਹ ਵੀ ਇਸ ਗੱਲ ਤੋਂ ਔਖੇ ਆ ਵੀ ਟਰੰਪ ਉਹਨਾਂ ਨੂੰ ਜਿਹੜੀ ਇੱਦਾਂ ਦਾ ਕੰਮ ਆ
ਉਹ ਨਹੀਂ ਕਰਨਾ ਚਾਹੀਦਾ ਹੈਗਾ। ਜੀ। ਹਾਂਜੀ,